ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਫਰੈਜ਼ਨੋ ਸਟੂਡੀਓਜ਼ ਤੋਂ ਮੈਂ ਰਾਜਕਰਮਬੀਰ ਸਿੰਘ ਤੇ ਮੇਰੇ ਨਾਲ ਅੱਜ ਫਰੈਜ਼ਨੋ ਸਟੂਡੀਓਜ਼ ਦੇ ਵਿੱਚ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅਪ੍ਰੈਲ ਦੀ 2 ਤਰੀਕ ਆ ਤੇ ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਰਾਜਪਾਲ ਸਿੰਘ ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਨੀਵਰਸਿਟੀ, ਰਣਜੀਤ ਸਿੰਘ ਫਰੈਜ਼ਨੋ, ਜ਼ੈਂਡਰ ਮੌਰਗੇਜ ਅਤੇ ਰੀਅਲ estate ਵਾਲੇ। ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨ, ਐਗਰੀਕਲਚਰ ਲੋਨਸ, ਰੀਫਾਈਨੈਂਸ ਦੇ ਲਈ ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ। ਕਾਲ 5599052575 559 905 2575। ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਤੇ ਇਮੀਗ੍ਰੇਸ਼ਨ ਦੇ ਭਰੋਸੇਯੋਗ ਅਟਰਨੀ ਜੇ ਟੇਰਕੀਆਣਾ ਹੁਣਾਂ ਦੇ ਨਾਲ ਸੰਪਰਕ ਕਰੋ। ਨੰਬਰ 4159090503 415 909 0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲੀ ਖਬਰ ਚੱਲੀਏ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਅਪ੍ਰੈਲ 15 ਤੋਂ ਇਨਡੋਰ ਜਿਹੜੇ ਤੁਹਾਡੇ ਪ੍ਰੋਗਰਾਮ ਹੁੰਦੇ, ਚਾਹੇ ਉਹ ਵੈਡਿੰਗਸ ਆ, ਕੰਸਰਟ ਆ, ਥੀਏਟਰ ਪਰਫਾਰਮੈਂਸਿਸ ਹੈਗੀਆਂ ਆ ਜਾਂ ਪ੍ਰਾਈਵੇਟ ਗੈਦਰਿੰਗਸ ਆ, ਉਹਨਾਂ ਨੂੰ ਅਲਾਓ ਕਰ ਦਿੱਤਾ ਜਾਊਗਾ। ਪਰ ਉਹਦੇ ਵਿੱਚ ਉਹਨਾਂ ਨੇ ਕੰਡੀਸ਼ਨ ਜ਼ਰੂਰ ਲਾਈ ਆ ਵੀ ਮੇਕ ਸ਼ੋਰ ਕਰੋ ਵੀ ਉਹਨਾਂ ਨੇ ਸਾਰੇ ਵੈਕਸੀਨ ਲਾਏ ਹੋਏ ਹੈਗੇ ਆ ਅਤੇ ਘੱਟੋ ਘੱਟ 72 ਘੰਟੇ ਪਹਿਲਾਂ ਦੇ ਜਿਹੜੇ ਉਹਨਾਂ ਦੇ ਵੈਕਸੀਨ ਸਾਰੇ ਪੂਰੇ ਹੋਣੇ ਚਾਹੀਦੇ ਆ। ਸੋ ਜਿਹੜੇ ਪਰਪਲ ਟਾਇਰ ਦੇ ਵਿੱਚ ਹੈਗੇ ਆ ਲਾਈਵ ਈਵੈਂਟਸ ਅਤੇ ਪਰਫਾਰਮੈਂਸਿਸ ਉੱਥੇ ਅਲਾਊਡ ਹੋਣਗੀਆਂ। ਸੋ ਜਿਹੜੇ ਰੈੱਡ ਟਾਇਰ ਦੇ ਵਿੱਚ ਹੈਗੇ ਆ ਉੱਥੇ 10% ਜਾਂ 100 ਲੋਕ ਇਕੱਠੇ ਹੋ ਸਕਦੇ ਹੈਗੇ ਆ। ਔਰੇਂਜ ਟਾਇਰ ਦੇ ਵਿੱਚ ਜਿਹੜੇ ਆ 15% ਜਾਂ 200 ਲੋਕ ਹੋ ਸਕਦੇ। ਯੈਲੋ ਦੇ ਵਿੱਚ 25% ਜਾਂ 300 ਦੇ ਕਰੀਬ ਹੋ ਸਕਦੇ ਹੈਗੇ ਆ। ਸੋ ਹੌਲੀ ਹੌਲੀ ਹੁਣ ਪੂਰੀ ਜਿਹੜੀ ਅਮਰੀਕਾ ਆ ਉਹ ਖੁੱਲ੍ਹਣ ਜਾ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ। ਸੋ ਇਹ 15 ਅਪ੍ਰੈਲ ਉਹੀ ਦਿਨ ਆ ਜਿਸ ਦਿਨ 16 ਸਾਲ ਨਾ ਉਸ ਤੋਂ ਵੱਧ ਦੀ ਉਮਰ ਵਾਲੇ ਲੋਕਾਂ ਦੇ ਲਈ, ਸਾਰਿਆਂ ਦੇ ਲਈ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਇਹ ਵੈਕਸੀਨ ਲੱਗਣ ਦੀ ਐਲੀਜੀਬਿਲਟੀ ਆ ਉਹ ਖੁੱਲ੍ਹ ਜਾਵੇਗੀ। ਲਈ ਉਹਨਾਂ ਲਈ ਦਰਵਾਜ਼ੇ ਖੁੱਲ੍ਹ ਜਾਣਗੇ। ਸੋ ਸਮੇਂ ਸਿਰ ਟਾਈਮ ਦੇ ਨਾਲ ਜਿਹੜੀਆਂ ਵੈਕਸੀਨਸ ਜਿਹੜੀਆਂ ਉਹ ਤੁਸੀਂ ਲਵਾ ਲਓ। ਪੰਜਾਬੀ ਰੇਡੀਓ USA ਦੀ ਟੀਮ ਦੇ ਦੁਆਰਾ ਵੀ ਸਾਰਿਆਂ ਨੇ ਤਕਰੀਬਨ ਸਾਰਿਆਂ ਦਾ ਫਸਟ ਫੇਜ਼ ਜਿਹੜਾ ਟੀਕਾ ਲਵਾਉਣ ਦਾ ਜਿਹੜਾ ਹੋ ਚੁੱਕਾ ਹੋਇਆ ਆ। ਸੋ ਜਿੱਦਾਂ ਆਪਾਂ ਪਹਿਲਾਂ ਵੀ ਬਹੁਤ ਸਾਰੇ ਸਰੋਤਿਆਂ ਨੂੰ ਪੁੱਛਿਆ ਸੀਗਾ, ਕੋਈ ਜ਼ਿਆਦਾ ਨਹੀਂ, ਥੋੜ੍ਹਾ ਚਿਰ ਬਾਅਦ ਦੇ ਵਿੱਚ ਜਿਹੜਾ ਮਾੜਾ ਮੋਟਾ ਜਿੱਦਾਂ ਟੀਕਾ ਲੱਗਦਾ ਹੀ ਆ ਓਨਾ ਕੀ ਜਿਹੜੀ ਚੀਜ਼ ਹੁੰਦੀ ਆ, ਉਸ ਤੋਂ ਬਾਅਦ ਦੇ ਵਿੱਚ ਕੋਈ ਜਿਹੜੀ ਉਹ ਪ੍ਰੋਬਲਮ ਵਾਲੀ ਗੱਲ ਨਹੀਂ ਆ। ਇਹਦੇ ਨਾਲ ਇਹ ਆ ਵੀ ਤੁਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰ ਦੇ ਜੀਆਂ ਨੂੰ ਜਿਹੜਾ ਉਹ ਸੇਫ ਕਰ ਸਕਦੇ ਆ। ਬਜ਼ੁਰਗਾਂ ਨੂੰ ਮਿਲਣਾ, ਹੋਰ ਸਾਰੀਆਂ ਚੀਜ਼ਾਂ ਦਾ ਜਿਹੜਾ ਧਿਆਨ ਰੱਖਿਆ ਜਾ ਸਕਦਾ। ਅਤੇ ਜਿੱਦਾਂ ਹੁਣ ਹਰਜੋਤ ਸਿੰਘ ਜੀ ਨੇ ਦੱਸੀ ਹੈ ਖਬਰ ਵੀ ਇਹ ਚੀਜ਼ਾਂ ਜਿਹੜੀਆਂ ਪ੍ਰੋਗਰਾਮਸ ਜਿਹੜੇ ਉਹ ਸ਼ੁਰੂ ਹੋਣੇ ਆ, ਉਸ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਫਿਰ ਇਹ ਗੁੱਡ ਹੋਊਗਾ ਵੀ ਤੁਸੀਂ ਸਾਰੇ ਜਾਣੇ ਇੱਕ ਥਾਂ ਦੇ ਉੱਤੇ ਮਿਲ ਜੁਲ ਸਕਦੇ ਆ। ਇਹ ਪਰਿਵਾਰਾਂ ਦੇ ਵਿੱਚ ਜਿਹੜੇ ਬੜੇ ਚਿਰਾਂ ਤੋਂ ਹੁਣ ਇੱਕ ਹਿਸਾਬ ਦੇ ਨਾਲ ਵਿਛੋੜਾ ਹੀ ਪਿਆ ਸੀਗਾ ਵੀ ਉਹ ਜਿਹੜਾ ਆ ਉਹ ਕਿਤੇ ਨਾ ਕਿਤੇ ਖਤਮ ਹੋਊਗਾ। ਬਜ਼ੁਰਗਾਂ ਨੂੰ ਤਾਂਘ, ਆਪਣੇ ਛੋਟੇ ਬੱਚਿਆਂ ਨੂੰ, ਆਪਣੇ ਪੋਤੇ ਪੋਤੀਆਂ ਨੂੰ, ਦੋਤੇ ਦੋਤੀਆਂ ਨੂੰ ਮਿਲਣ ਦੀ, ਪਰਿਵਾਰਾਂ ਨਾਲ ਮਿਲਣ ਦੀ, ਸੋ ਉਹ ਜਿਹੜਾ ਕੰਮ ਥੋੜ੍ਹਾ ਸੁਖਾਲਾ ਜਿਹੜਾ ਉਹ ਹੋਵੇਗਾ। ਸੋ CDC ਨੇ ਇਹ ਵੀ ਕਹਿ ਦਿੱਤਾ ਹੈ ਵੀ ਜੇ ਤੁਸੀਂ ਫੁੱਲੀ ਵੈਕਸੀਨੇਟਡ ਹੋ ਗਏ ਆ, ਜਿਹਨੇ ਜੌਨਸਨ ਦਾ ਟੀਕਾ ਲਵਾਇਆ ਉਹ ਇੱਕ ਹੀ ਲਾਣਾ ਆ, ਜਿਨ੍ਹਾਂ ਨੇ ਮੋਡਰਨਾ ਜਾਂ ਫਾਈਜ਼ਰ ਦੇ ਆ 2 ਟੀਕੇ ਜਿਨ੍ਹਾਂ ਦੇ ਲੱਗ ਚੁੱਕੇ ਆ, ਅਤੇ ਤੁਸੀਂ ਵਿਦਇਨ US ਉਹ ਟਰੈਵਲ ਕਰ ਸਕਦੇ ਆ। ਸੋ ਪਲੇਨ 'ਚ ਜਾਣ ਤੋਂ ਪਹਿਲਾਂ ਜਾਂ ਬਾਅਦ ਤੁਹਾਨੂੰ ਕਿਸੇ ਤਰ੍ਹਾਂ ਦਾ ਫਿਰ ਟੈਸਟ ਕਰਾਉਣ ਦੀ, ਕਰੋਨਾ ਦੀ ਜ਼ਰੂਰਤ ਨਹੀਂ ਹੈਗੀ ਅਤੇ ਨਾ ਹੀ ਤੁਹਾਨੂੰ ਸੈਲਫ ਕੁਆਰੰਟਾਈਨ ਕਰਨ ਦੀ ਹੈਗੀ ਆ ਜੇ ਤੁਸੀਂ ਆਪਣੇ ਵੈਕਸੀਨ ਪੂਰੇ ਲਵਾ ਚੁੱਕੇ ਆ। ਆਪਾਂ ਪਿਛਲੇ ਦਿਨਾਂ 'ਚ ਵੀ ਦੱਸਿਆ ਸੀ ਵੀ ਜਿਹੜਾ ਤੁਹਾਨੂੰ ਕਾਰਡ ਮਿਲਣਾ ਹੈਗਾ ਆ, ਪਹਿਲਾਂ ਨਹੀਂ ਦੂਜੇ ਤੋਂ ਬਾਅਦ ਫਿਰ ਤੁਸੀਂ ਉਹਨੂੰ ਜਿਹੜਾ ਆ ਲੈਮੀਨੇਟ ਕਰਾ ਕੇ ਆਪਣੇ ਪਾਸਪੋਰਟ ਦੇ ਵਿੱਚ ਰੱਖ ਲਓ ਤਾਂ ਕਿ ਕਿਤੇ ਵੀ ਜਾਣਾ ਆਉਣਾ ਹੋਵੇ, ਜ਼ਰੂਰਤ ਪਵੇ ਤਾਂ ਤੁਸੀਂ ਉਹਨੂੰ ਵਰਤ ਸਕਦੇ ਹੋ।
ਜੀ ਮੇ ਵੀ ਹਰਜੋਤ ਸਿੰਘ ਜੀ ਆਉਣ ਵਾਲੇ ਸਮੇਂ 'ਚ ਜਿੱਦਾਂ ਰੀਅਲ ਆਈਡੀ ਆ, ਸ਼ਾਇਦ ਰੀਅਲ ਆਈਡੀ 'ਚ ਇਹ ਚੀਜ਼ਾਂ ਜਿਹੜੀਆਂ ਉਹ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਐਡ ਕਰਨਗੇ ਜਾਂ ਨਹੀਂ ਕਰਨਗੇ, ਕਿਉਂਕਿ ਇੰਨੀਆਂ ਸਾਰੀਆਂ ਚੀਜ਼ਾਂ ਵੀ ਲੋਕਾਂ ਨੂੰ ਨਾਲ ਲੈ ਕੇ ਘੁੰਮਣੀਆਂ ਉਹ ਔਖੀਆਂ ਜਿਹੜੀਆਂ ਉਹ ਹੋਣਗੀਆਂ। ਅਤੇ ਇਹ ਵੀ ਨਹੀਂ ਪਤਾ ਵੀ ਜੇ ਇੱਦਾਂ ਦਾ ਕੋਈ ਆਈਡੀਆ ਹੁੰਦਾ ਵੀ ਲੋਕ ਉਸ ਨੂੰ ਕਿੰਨਾ ਕੁ ਜ਼ਿਆਦਾ ਅਸੈਪਟ ਕਰਨਗੇ ਜਾਂ ਉਸ ਦੇ ਖਿਲਾਫ ਜਿਹੜਾ ਹੋਣਗੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਮੇਜਰ ਲੀਗ ਬੇਸਬਾਲ ਆ, ਉਹਨਾਂ ਨੇ ਜਾਰਜੀਆ ਦੇ ਜਿਹੜਾ ਸ਼ਹਿਰ ਅਟਲਾਂਟਾ ਆ ਉਸ ਦੇ ਵਿੱਚੋਂ ਜਿਹੜੀ ਆਲ ਸਟਾਰ ਗੇਮ ਹੋਣੀ ਸੀ ਉਸ ਨੂੰ ਪੁੱਲ ਆਊਟ ਕਰ ਲਿਆ ਆ, ਯਾਨੀ ਕਿ ਉਹ ਹੁਣ ਗੇਮ ਉੱਥੇ ਨਹੀਂ ਹੋਵੇਗੀ। MLB ਨੇ ਵੀ ਇਹੀ ਸੇਮ ਸ਼ਿਕਾਇਤ ਕੀਤੀ ਆ, ਜਿਹੜੇ ਬਹੁਤ ਸਾਰੇ ਵੋਟਿੰਗ ਰਾਈਟ ਐਕਟਿਵਿਸਟ ਅਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਬਾਈਡਨ ਤੱਕ ਨੇ ਵੀ ਇਹ ਕਿਹਾ ਆ ਵੀ ਜਿਹੜੇ ਨਵੇਂ ਕਾਨੂੰਨ ਇਹਨਾਂ ਨੇ ਉੱਥੇ ਜਾਰਜੀਆ ਨੇ ਬਣਾਏ ਆ ਖਾਸ ਕਰਕੇ ਵੋਟਿੰਗ ਨੂੰ ਲੈ ਕੇ, ਉਹ ਕਾਫੀ ਰਿਸਟ੍ਰਿਕਟਿਵ ਹੈਗੇ ਨੇ। ਉਹ ਲੋਕਾਂ ਨੂੰ ਵੋਟ ਪਾਉਣ ਤੋਂ ਇੱਕ ਹਿਸਾਬ ਦੇ ਨਾਲ ਵਾਂਝੇ ਕਰਨਗੇ ਅਤੇ ਉਸ ਦੇ ਵਿੱਚ ਰੋਕਾਂ ਹੋਣਗੀਆਂ, ਮੁਸ਼ਕਿਲਾਂ ਹੋਣਗੀਆਂ। ਇਸ ਲਈ ਉਸ ਚੀਜ਼ ਦੇ ਇੱਕ ਹਿਸਾਬ ਦੇ ਨਾਲ ਖਿਲਾਫ ਅਤੇ ਉਸ ਦਾ ਵਿਰੋਧ ਕਰਨ ਦੇ ਰੂਪ ਦੇ ਵਿੱਚ ਇਹ ਇਹਨਾਂ ਨੇ ਜਿਹੜੀ MLB ਦੀ ਇਹ ਆਲ ਸਟਾਰ ਗੇਮ ਆ ਉਸ ਨੂੰ ਪੁੱਲ ਆਊਟ ਕਰ ਲਿਆ ਆ। MLB ਜਿਹੜੀ ਅਮਰੀਕਾ ਦੀ ਜਿਹੜੀ ਕਹਿ ਲਓ ਵੀ ਫੇਵਰੇਟ ਪਾਸਟ ਟਾਈਮ ਜਾਂ ਗੇਮ ਆ ਉਸ ਨੂੰ ਮੰਨਿਆ ਜਾਂਦਾ ਹੈ, ਜਿਹੜੀ ਬੇਸਬਾਲ ਜਿਹੜੀ ਉਹ ਦੇਖੀ ਜਾਣ ਵਾਲੀ ਹੈਗੀ ਆ। ਸੋ ਉਹਨਾਂ ਨੇ ਹੁਣ ਇਸ ਨੂੰ ਉੱਥੋਂ ਜਿਹੜਾ ਆ ਉਹ ਨਾ ਉੱਥੇ ਖੇਡਣ ਦੀ ਗੱਲ ਆਖੀ। ਇਸ ਤੋਂ ਪਹਿਲਾਂ ਕੋਕਾ ਕੋਲਾ ਅਤੇ ਡੈਲਟਾ ਦੇ ਜਿਹੜੇ CEO ਆ ਉਹਨਾਂ ਦੀ ਵੀ ਤਕਰਾਰ ਉੱਥੋਂ ਦੇ ਜਿਹੜੇ ਗਵਰਨਰ ਹੈਗੇ ਬ੍ਰਾਇਨ ਕੈਂਪ ਉਹਨਾਂ ਦੇ ਨਾਲ ਇਸ ਕਾਨੂੰਨ ਨੂੰ ਲੈ ਕੇ ਉਹ ਹੋ ਚੁੱਕੀ ਹੋਈ ਆ। ਜੀ ਅਗਲੀ ਖਬਰ ਵੱਲ ਚਲੀਏ, ਜਿਹੜੀ CBP ਆ ਉਹਨਾਂ ਨੇ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਏਜੰਸੀ ਉਹਨਾਂ ਨੇ ਇਹ ਕਿਹਾ ਵੀ ਮਾਰਚ ਮਹੀਨੇ ਦੇ ਵਿੱਚ 1,71,000 ਜਿਹੜੇ ਮਾਈਗਰੈਂਟ ਆ ਉਹ ਬਾਰਡਰ ਤੋਂ ਫੜੇ ਗਏ ਹੈਗੇ ਆ। ਜਿਹੜੇ ਉੱਦਾਂ ਨੰਗ ਹੈ ਜਿਹੜੇ ਫੜ ਕੇ ਉਹਨਾਂ ਨੂੰ ਪ੍ਰੋਸੈਸ ਕਰਨਾ, ਚਾਹੇ ਪੋਲੀਟੀਕਲ ਅਸਾਈਲਮ ਜਾਂ ਉਹਨਾਂ ਨੂੰ ਵਾਪਸ ਭੇਜਣਾ, ਇੰਨੀ ਵੱਡੀ ਗਿਣਤੀ 'ਚ ਮਾਰਚ ਮਹੀਨੇ 'ਚ ਫੜੇ ਗਏ ਆ। ਇਹ ਤੋਂ ਪਹਿਲਾਂ ਫਰਵਰੀ ਦੇ ਵਿੱਚ 1,04,41 ਮਾਈਗਰੈਂਟ ਜਿਹੜੇ ਆ ਉਹ ਬਾਰਡਰ ਤੋਂ ਅਰੈਸਟ ਕੀਤੇ ਗਏ ਸੀ। ਜੀ ਅਗਲੀ ਗੱਲ ਕਰਦੇ ਜਾਈਏ, ਊਬਰ ਨੂੰ ਹੁਣ $1.1 ਮਿਲੀਅਨ ਜਿਹੜਾ ਆ ਉਹ ਪੇ ਕਰਨਾ ਪਊਗਾ ਇੱਕ ਬਲਾਈਂਡ ਪੈਸੰਜਰ ਨੂੰ, ਜਿਹੜੇ ਅੱਖਾਂ ਤੋਂ ਸੂਰਮੇ ਸੀਗੇ ਜਿਨ੍ਹਾਂ ਨੂੰ ਆਪਾਂ ਆਖ ਦਿੰਦੇ ਹਾਂ, ਕਿਉਂਕਿ ਉਸ ਊਬਰ ਦੇ ਬੁਲਾਈ ਸੀ ਉਸਨੇ 14 ਵਾਰ ਕਹਿੰਦੇ ਆ ਉਸ ਪੈਸੰਜਰ ਨੇ ਊਬਰ ਬੁਲਾਈ ਅਤੇ ਉਸ ਨੂੰ ਰਾਈਡਸ ਜਿਹੜੀਆਂ ਉਹ ਡਿਨਾਈ ਕਰ ਦਿੱਤੀਆਂ ਗਈਆਂ। ਅਤੇ ਹੁਣ ਕਹਿੰਦੇ ਆ ਵੀ ਇਹ ਰਾਈਡ ਸ਼ੇਅਰ ਜਾਇੰਟ ਊਬਰ ਆ ਉਸ ਨੂੰ $1.1 ਮਿਲੀਅਨ ਦਾ ਜੁਰਮਾਨਾ ਡਿਸਕ੍ਰਿਮੀਨੇਸ਼ਨ ਕਲੇਮ ਜਿਹੜਾ ਇਸ ਦੇ ਡਰਾਈਵਰਸ ਦੇ ਖਿਲਾਫ ਜਿਹੜਾ ਉਸ ਨੇ ਫਾਈਲ ਕੀਤਾ ਸੀਗਾ, ਇਸ ਦੇ ਲਈ ਜਿਹੜਾ ਹੁਣ ਭਰਨਾ ਪਵੇਗਾ। ਕਹਿੰਦੇ ਵੀ ਡਰਾਈਵਰਸ ਨੇ ਗੈਰ ਕਾਨੂੰਨੀ ਢੰਗ ਦੇ ਨਾਲ 14 ਵਾਰ ਇਸ ਪੈਸੰਜਰ ਨੂੰ ਰਾਈਡ ਦੇਣ ਤੋਂ ਇਨਕਾਰ ਕਰ ਦਿੱਤਾ। ਲੀਜ਼ਾ ਅਰਵਿੰਗ ਸੈਨ ਫਰਾਂਸਿਸਕੋ ਬੇ ਏਰੀਆ ਦੀ ਰੈਜ਼ੀਡੈਂਟ ਹੈਗੀ ਆ, ਜਿਹੜੀ ਕਿ ਬਲਾਈਂਡ ਆ ਅਤੇ ਗਾਈਡ ਡੌਗ ਜਿਹੜਾ ਉਹ ਯੂਜ਼ ਕਰਦੀ ਆ। ਇਸ ਨੇ 2018 ਦੇ ਵਿੱਚ ਇਹ ਲਾਸੂਟ ਫਾਈਲ ਕੀਤਾ ਸੀਗਾ ਡਿਸਕ੍ਰਿਮੀਨੇਸ਼ਨ ਦਾ, ਵੀ ਮੈਨੂੰ ਇਸ ਤਰੀਕੇ ਦੇ ਨਾਲ ਧੱਕਾ ਜਿਹੜਾ ਆ ਉਹ ਕੀਤਾ ਜਾ ਰਿਹਾ ਆ। ਅਤੇ ਕਹਿੰਦੇ ਵੀ ਇਕੱਲਾ ਡਿਨਾਈ ਨਹੀਂ, ਕਈ ਊਬਰ ਡਰਾਈਵਰਸ ਨੇ ਉਸ ਨੂੰ ਹਰਾਸ ਵੀ ਜਿਹੜਾ ਉਹ ਕੀਤਾ ਆ, ਕਿਉਂਕਿ ਉਹ ਗਾਈਡ ਡੌਗ ਨੂੰ ਉਹ ਆਪਣੀ ਗੱਡੀ ਦੇ ਵਿੱਚ ਲੈ ਕੇ ਜਾਣ ਤੋਂ ਇਨਕਾਰੀ ਸੀਗੇ। ਸੋ ਇਹ ਕੰਪਲੇਨ ਜਿਹੜੀ ਬਾਅਦ ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਅਦਾਲਤ ਤੱਕ ਗਈ ਹੈ ਅਤੇ ਹੁਣ ਆਰਬਿਟਰੇਟਰ ਨੇ ਇਹ ਡਿਟਰਮਿਨ ਕੀਤਾ ਆ ਵੀ ਊਬਰ ਦੇ ਡਰਾਈਵਰਾਂ ਦੇ ਦੁਆਰਾ ਇਹ ਜਿਹੜੀ ਆ ਕਿਤੇ ਨਾ ਕਿਤੇ ਨੈਗਲੀਜੈਂਸ ਸੀਗੀ। ਅਮੈਰੀਕਨਜ਼ ਵਿਦ ਡਿਸੇਬਿਲਟੀ ਐਕਟ ਦੇ ਤਹਿਤ ਉਸ ਦੀ ਜਿਹੜੀ ਇਹ ਉਲੰਘਣਾ ਸੀਗੀ। ਸੋ ਹੁਣ ਉਹਦੇ ਕਰਕੇ $1.1 ਮਿਲੀਅਨ ਦਾ ਇਹਨਾਂ ਨੂੰ ਜੁਰਮਾਨਾ ਪਾਇਆ ਗਿਆ ਆ। ਜੀ ਇਸੇ ਤਰ੍ਹਾਂ ਜੇ ਵਾਈਮੋ ਕੰਪਨੀ ਜਿਹੜੀ ਆ ਇਹ ਗੂਗਲ ਦੀ ਕੰਪਨੀ ਸੀ ਜਿਨ੍ਹਾਂ ਨੇ ਸੈਲਫ ਡਰਾਈਵਿੰਗ ਕਾਰ ਜਿਹੜੀ ਆ ਇਹ ਸ਼ੁਰੂ ਕੀਤੀ ਸੀਗੀ। ਸੋ ਉਹਦਾ ਜਿਹੜਾ CEO ਆ ਉਹ 5 ਸਾਲਾਂ ਬਾਅਦ ਜੌਨ ਕ੍ਰੈਫਸਿਕ ਜਿਹੜਾ ਆ ਉਹ ਸਟੈਪ ਡਾਊਨ ਕਰਨ ਜਾ ਰਿਹਾ ਹੈਗਾ। ਕਹਿੰਦੇ ਵੀ ਇਹ ਪੂਰਾ ਟੈਕਨੀਕਲ ਐਕਸਪਰਟ ਸੀ, ਇਸੇ ਨੇ ਹੀ ਜਿਹੜੀ ਆ ਵਾਈਮੋ ਕੰਪਨੀ ਦੇ ਜਿਹੜੇ ਆਪਰੇਸ਼ਨ ਆ 2015 ਦੇ ਵਿੱਚ ਸ਼ੁਰੂ ਕੀਤੇ ਸੀਗੇ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਹਿੰਦੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਜਿਹੜਾ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਦੁਆਰਾ H1B ਦੇ ਵੀਜ਼ਾ ਦੇ ਉੱਤੇ ਬੈਨ ਲਾਇਆ ਸੀ ਉਸ ਨੂੰ ਐਕਸਪਾਇਰ ਜਿਹੜਾ ਆ ਉਹ ਹੋਣ ਦਿੱਤਾ ਆ। ਉਹਨਾਂ ਨੇ ਕਹਿੰਦੇ ਜਾਣਬੁੱਝ ਕੇ ਇਸ ਬੈਨ ਨੂੰ ਲੈਪਸ ਜਿਹੜਾ ਉਹ ਹੋਣ ਦਿੱਤਾ ਸੀਗਾ। ਇਹਨਾਂ ਨੇ ਆਉਂਦਿਆਂ ਹੀ ਇਸ ਚੀਜ਼ ਨੂੰ ਕਿਹਾ ਸੀਗਾ ਵੀ ਜਿਹੜੀਆਂ ਨਵੀਆਂ H1B ਦੇ ਉੱਤੇ ਰਿਸਟ੍ਰਿਕਸ਼ਨਸ ਰਾਸ਼ਟਰਪਤੀ ਟਰੰਪ ਦੁਆਰਾ ਲਾਈਆਂ ਗਈਆਂ ਸੀਗੀਆਂ ਉਸ ਨੂੰ ਜਿਹੜਾ ਉਹ ਹਟਾਉਣ ਜਾ ਰਹੇ ਆ। ਸੋ ਬੇਸਿਕਲੀ ਉਸ ਕੇਸ ਨੂੰ ਉਹਨਾਂ ਨੇ ਅੱਗੇ ਨਹੀਂ ਵਧਾਇਆ ਅਤੇ ਹੁਣ H1B ਇੱਦਾਂ ਲੱਗਦਾ ਵੀ ਪਹਿਲੋਂ ਦੇ ਵਾਂਗੂ
ਉਸ ਸਥਿਤੀ ਦੇ ਵੱਲ ਨੂੰ ਜਿਹੜਾ ਜੋ ਵੀ ਉਸ ਦਾ ਪ੍ਰੋਸੀਜਰ ਸੀਗਾ ਉਸ ਵੱਲ ਨੂੰ ਜਿਹੜਾ ਉਹ ਵੱਧ ਜਾਵੇਗਾ। ਬਾਕੀ ਜਿਹੜੀ ਇਮੀਗ੍ਰੇਸ਼ਨ ਦੀ ਗੱਲਬਾਤ ਆ ਉਹ ਸ਼ਨੀਚਰਵਾਰ ਦੇ ਸਵੇਰੇ 9 ਤੋਂ 10:30 ਵਜੇ ਵਾਲੇ ਜਿਹੜੇ ਪ੍ਰੋਗਰਾਮ ਹੁੰਦਾ ਆ ਅਪਡੇਟ ਅਮਰੀਕਾ ਜਿਹੜਾ ਇਮੀਗ੍ਰੇਸ਼ਨ ਦਾ US ਇਮੀਗ੍ਰੇਸ਼ਨ ਦਾ, ਜਿਸ ਦੇ ਵਿੱਚ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੀਆਂ ਹੁਣੇ ਆਪਣੇ ਨਾਲ ਜੁੜਦੇ ਨੇ, ਉਹ ਆਪਾਂ ਨੂੰ ਜਿਹੜਾ ਹੋਰ ਵਿਸਤਾਰ ਦੇ ਵਿੱਚ ਨਵੀਆਂ ਖਬਰਾਂ, ਨਵੀਆਂ ਪਾਲਿਸੀਜ਼ ਤੇ ਵੱਖ-ਵੱਖ ਇਸ਼ੂਜ਼ ਨੂੰ ਜਿਹੜਾ ਉਹ ਡਿਸਕਸ ਕਰਨਗੇ। ਜੀ, ਅਗਲੀ ਖਬਰ ਵੱਲ ਚਲੀਏ। ਜਿਹੜੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਆਪਾਂ ਪ੍ਰੋਡਕਟ ਵੀ ਬਾਈ ਕਰਦੇ ਆ, ਉਹ 1 ਸੈਂਟ ਵੀ ਟੈਕਸ ਨਹੀਂ ਦਿੰਦੀਆਂ। ਸਵੇਰ ਵਾਲੀ ਖਬਰ 'ਚ ਮੈਂ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ Amazon ਦੇ ਅਗੇਂਸਟ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਬੋਲੇ ਵੀ ਆ ਵੀ ਭਾਈ ਟੈਕਸ ਦਿਓ, ਕੁਛ ਨਾ ਕੁਛ ਤਾਂ ਕਰੋ, ਬਿਲੀਅਨਸ ਆਫ ਡਾਲਰ ਤੁਸੀਂ ਬਣਾ ਰਹੇ ਹੈਗੇ ਆ। 55 ਕੰਪਨੀਆਂ US ਨੇ ਜਿਹੜੀਆਂ ਆ ਉਹਨਾਂ ਦੇ ਨਾਮ ਡਿਸਕਲੋਜ਼ ਕੀਤੇ ਜਿਨ੍ਹਾਂ ਨੇ 1 ਪੈਨੀ ਵੀ ਟੈਕਸ ਨਹੀਂ ਦਿੱਤੀ, ਜਿਨ੍ਹਾਂ ਦੇ ਵਿੱਚ FedEx ਤੇ ਨਾਈਕੀ ਵਰਗੀਆਂ ਕੰਪਨੀਆਂ ਹੈ, ਕੋਈ ਵੀ 0 ਫੈਡਰਲ ਟੈਕਸ ਪਿਛਲੇ 3 ਸਾਲਾਂ 'ਚੋਂ ਦਿੱਤਾ ਹੈਗਾ ਆ। ਜਿਹੜਾ ਪਿਛਲੀ ਵਾਰੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਬਿੱਲ ਲਿਆਂਦਾ ਸੀ ਜਿਹਦੇ ਮੁਤਾਬਕ 35% ਤੋਂ ਘਟਾ ਕੇ 21% ਜਿਹੜਾ ਕਾਰਪੋਰੇਟ ਟੈਕਸ ਕਰ ਦਿੱਤਾ ਗਿਆ ਸੀ, ਪਰ ਇਹਨਾਂ ਨੇ ਤਾਂ 0 ਸੈਂਟ ਵੀ ਨਹੀਂ ਦਿੱਤਾ। ਸੋ ਹੁਣ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਉਹ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਜਿਹੜਾ ਟੈਕਸ ਆ ਉਹ ਵਧਾਇਆ ਜਾਵੇ, ਤੇ ਬਹੁਤ ਸਾਰੇ ਜਿਹੜੇ ਲੂਪ ਹੋਲਸ ਆ ਇਹ ਕੰਪਨੀਆਂ ਬੰਦ ਜਿਹੜੀਆਂ ਯੂਜ਼ ਕਰ ਰਹੀਆਂ। ਸੋ ਜੇ ਮੈਂ ਤੁਹਾਨੂੰ ਉਦਾਹਰਨ ਦੱਸਦਾ ਜਾਵਾਂ, 3 ਕੰਪਨੀਆਂ ਦੇ ਨਾਮ FedEx, ਡਿਊਕ ਐਨਰਜੀ ਤੇ ਨਾਈਕੀ, ਜਿਹੜੇ ਜਿਨ੍ਹਾਂ ਦੇ ਸ਼ੂਜ਼ ਹੁੰਦੇ ਆ, 3 ਕੰਪਨੀਆਂ ਦੀ ਜੇ ਕੰਬਾਈਨਡ ਇਨਕਮ ਦੇਖੀ ਜਾਵੇ $77 ਬਿਲੀਅਨ ਬਣਦੀ ਆ, ਤੇ 1 ਸੈਂਟ ਵੀ ਉਹਨੇ ਟੈਕਸ ਨਹੀਂ ਦਿੱਤਾ। ਦੇਖੋ ਜੀ, ਬਿਲਕੁਲ ਜੀ। ਜਦੋਂ ਤੁਸੀਂ ਸ਼ੂ ਵੀ ਖਰੀਦਦੇ ਆ $100 ਤੇ ਤੁਹਾਨੂੰ ਉੱਥੇ ਟੈਕਸ ਦੇਣਾ ਪੈਂਦਾ, ਸੇਲਸ ਟੈਕਸ ਵੀ ਦੇਣਾ ਪੈਂਦਾ, ਤੇ ਆਪਾਂ ਨੂੰ ਹਰ ਇੱਕ ਤਰੀਕੇ ਦੇ ਨਾਲ ਜਿਹੜੇ ਵੇਚ ਰਹੇ ਆ, ਜਿੱਥੇ ਵਿਕ ਰਿਹਾ ਆ, ਉਹਨਾਂ ਨੂੰ ਵੀ ਸਾਰਾ ਕੁਝ ਜਿਹੜਾ ਉਹ ਕਰਨਾ ਪੈਂਦਾ। ਜੇ ਮੰਨ ਲਓ ਨਾਈਕੀ ਦੀ ਨਹੀਂ ਆ, ਕਿਸੇ ਹੋਰ ਦੀ ਆ, ਪਰ ਉਹ ਇਹ ਮਾਮਲਿਆਂ ਦੇ ਵਿੱਚ ਜਿਹੜਾ ਉਹ ਦੇਖੋ ਕਿੰਨਾ ਜਿਹੜਾ ਉਹ ਬਚਾਅ ਕਰ ਜਾਂਦੇ ਆ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਮੰਦਭਾਗੀ ਘਟਨਾ ਜਿਹੜੀ US ਕੈਪੀਟਲ ਦੇ ਵਿੱਚ ਜਿਹੜੀ ਉਹ ਵਾਪਰੀ ਆ। ਵਾਸ਼ਿੰਗਟਨ DC ਦੇ ਵਿੱਚ US ਕੈਪੀਟਲ ਦਾ ਪੁਲਿਸ ਅਫਸਰ ਵਿਲੀਅਮ ਬਿਲੀ ਐਵਨਸ, ਉਸ ਦੀ ਜਿਹੜੀ ਆ ਉਹ ਮੌਤ ਹੋ ਗਈ, ਜਦ ਕਹਿੰਦੇ ਇੱਕ ਹਮਲਾਵਰ ਨੇ ਗੱਡੀ ਜਿਹੜੀ ਆ ਬੈਰੀਕੇਡ ਦੇ ਵਿੱਚ ਹੀ ਉਹ ਚਾੜ ਦਿੱਤੀ। ਉਸ ਤੋਂ ਬਾਅਦ ਦੇ ਵਿੱਚ ਇਹ 2 ਜਿਹੜੇ ਪੁਲਿਸ ਅਫਸਰ ਆ ਉਹ ਫੱਟੜ ਹੋਏ ਸੀ, ਜਿਨ੍ਹਾਂ ਵਿੱਚੋਂ ਇੱਕ ਬਿਲੀ ਐਵਨਸ ਵੀ ਸੀਗੇ, ਪਰ ਉਹਨਾਂ ਦੀ ਉੱਥੇ ਜਿਹੜੀ ਉਹ ਮੌਤ ਹੋ ਗਈ ਆ। ਇਹ ਕਿਲਡ ਇਨ ਲਾਈਨ ਆਫ ਡਿਊਟੀ ਜਿਹੜਾ ਉਹ ਆਖਿਆ ਜਾ ਰਿਹਾ। ਇਸ ਤੋਂ ਇਲਾਵਾ ਹੁਣ ਖਬਰ ਇਹ ਆ ਰਹੀ ਆ ਵੀ 2 ਉਸ ਦੇ ਸਾਥੀ ਪੁਲਿਸ ਅਫਸਰ ਆ ਉਹ ਵੀ ਜਿਹੜੇ ਫੱਟੜ ਆ ਉਹ ਹੋਏ ਆ, ਤੇ ਹੁਣ ਉਮੀਦ ਕਰਦੇ ਹਾਂ ਵੀ ਉਹ ਜਲਦੀ ਠੀਕ ਹੋ ਜਾਣ। ਜਿਹੜਾ ਹਮਲਾਵਰ ਆ ਉਸ ਦੇ ਬਾਰੇ ਅਜੇ ਬਹੁਤਾ ਜਾਣਕਾਰੀ ਤਾਂ ਨਹੀਂ ਦੱਸੀ ਗਈ, ਪਰ ਉਹਨਾਂ ਨੇ ਇਹ ਦੱਸਿਆ ਆ ਵੀ ਉਸ ਦੀ ਵੀ ਮੌਤ ਹੋ ਚੁੱਕੀ ਆ। ਸੋ ਇਹ ਜਿਹੜਾ ਹਰਜੋਤ ਸਿੰਘ ਜੀ ਮਾੜੀ ਘਟਨਾ ਜਿਹੜੀ ਆ ਇਹ ਮੌਤ ਵਾਪਰੀ ਹੈਗੀ ਆ। ਉਹਦੇ ਸੰਬੰਧ ਦੇ ਵਿੱਚ ਨੈਂਸੀ ਪੈਲੋਸੀ ਜਿਹੜੇ ਹਾਊਸ ਸਪੀਕਰ ਆ ਉਹਨਾਂ ਨੇ ਇਹ ਕਿਹਾ ਵੀ ਇਹ ਸ਼ਹੀਦ ਹੋਏ ਆ ਪੁਲਿਸ ਆਫੀਸਰ, ਤੇ ਜਿਹੜੇ ਬੰਦੇ ਨੇ ਇਹ ਜਿਹੜੀ ਚਲਾਈ ਹੈਗੀ ਆ ਕਾਰ ਚਾੜੀ ਆ ਉਹਨੂੰ ਕਹਿੰਦੇ ਵੀ ਉਹ ਲੂਇਸ ਫਰਾਖਾਨ ਜਿਹੜਾ ਇੱਕ ਬੰਦਾ ਆ, ਸਾਰਿਆਂ ਨੇ ਉਹਦਾ ਨਾਮ ਸੁਣਿਆ ਹੋਊਗਾ, ਉਹਦਾ ਉਹ ਫੋਲੋਅਰ ਹੈਗਾ ਆ। ਜੀ, ਅਗਲੀ ਗੱਲ ਕਰਦੇ ਜਾਈਏ। ਮੈਟ ਗੇਟਸ ਜਿਹੜਾ ਰਿਪਰੈਜ਼ੈਂਟੇਟਿਵ ਆ ਫਲੋਰੀਡਾ ਤੋਂ, ਉਸ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਆ। ਉਸ ਦਾ ਜਿਹੜੇ ਕਹਿੰਦੇ ਵੀ ਮੇਨ ਸਪੋਕਸ ਪਰਸਨ ਆ, ਕਮਿਊਨੀਕੇਸ਼ਨ ਡਾਇਰੈਕਟਰ ਜਿਹੜੇ ਆ, ਉਸਨੇ ਵੀ ਇਸ ਤੋਂ ਹੁਣ ਲਾਂਭੇ ਜਿਹੜਾ ਉਹ ਹੋ ਗਿਆ, ਉਸਨੇ ਆਪਣੇ ਅਹੁਦੇ ਤੋਂ ਉੱਥੋਂ ਅਸਤੀਫਾ ਦੇ ਦਿੱਤਾ ਆ। ਇਹ ਉਹੀ ਜਿਹੜੇ ਕੁਛ ਕਾਂਗਰਸਮੈਨ ਨੇ ਜਿਹੜਾ ਰੌਲਾ ਇਹ ਪਾਉਂਦੇ ਰਹੇ, ਦੂਜੀ ਪਾਰਟੀ ਦੇ ਉੱਤੇ ਤਾਂ ਉਂਗਲਾਂ ਇਹ ਕਰਦੇ ਰਹੇ, ਪਰ ਆਪ ਉਹੀ ਜਿਹੜੀਆਂ ਗੱਲਾਂ ਦੇ ਵਿੱਚ ਖੁਦ ਫਸਦੇ ਹੋਏ ਜਿਹੜੇ ਉਹ ਹੁਣ ਨਜ਼ਰ ਆ ਰਹੇ ਹੈਗੇ ਆ। 17 ਸਾਲ ਦੀ ਜਿਹੜੀ ਕੁੜੀ ਦੇ ਨਾਲ ਜਿਹੜੇ ਸੰਬੰਧਾਂ ਨੂੰ ਲੈ ਕੇ ਜਿਹੜੇ ਆ ਇਹ ਵਿਵਾਦਾਂ ਦੇ ਵਿੱਚ ਹੈਗੇ ਆ। ਜਸਟਿਸ ਡਿਪਾਰਟਮੈਂਟ ਕਹਿੰਦੇ ਆ ਇਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਹੈਗੇ ਆ, ਤੇ ਇਨਵੈਸਟੀਗੇਸ਼ਨ ਟਰੰਪ ਹੁਣਾਂ ਦੇ ਟਾਈਮ ਦੇ ਉੱਤੇ ਉਸ ਟਾਈਮ ਦੇ ਜਿਹੜੇ ਅਟਰਨੀ ਜਨਰਲ ਵਿਲੀਅਮ ਬਾਰ ਆ ਉਹਨਾਂ ਦੇ ਦੁਆਰਾ ਹੀ ਇਸ ਨੂੰ ਸ਼ੁਰੂ ਕੀਤਾ ਗਿਆ ਸੀਗਾ। ਜੀ, ਅਗਲੀ ਖਬਰ ਵੱਲ ਚਲੀਏ। ਵਾਸ਼ਿੰਗਟਨ ਸਟੇਟ ਦੇ ਵਿੱਚ ਇੱਕ ਉੱਥੇ ਦੀ ਸਿਟੀ ਕੌਂਸਲ ਮੈਂਬਰ ਜਿਹੜੀ ਵੂਮਨ ਹੈਗੀ ਆ, ਇੰਡੀਅਨ ਮੂਲ ਦੀ ਹੈਗੀ ਆ, ਕਸ਼ਮਾ ਸਾਵੰਤ, ਬਹੁਤ ਫਾਰ ਲੈਫਟ ਆ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਪੂਰੀ ਤਰ੍ਹਾਂ ਉਹ ਕਮਿਊਨਿਸਟ ਵਿਚਾਰਧਾਰਾ ਵਾਲੀ ਬੀਬੀ ਆ। ਇੱਦਾਂ ਦੀ ਉਹ ਜਿਹੜੀ ਜਦੋਂ ਲੈਕਚਰ ਵੀ ਕਰਦੀ ਆ ਜਾਂ ਉਹ ਬਿੱਲ ਵੀ ਲੈ ਕੇ ਆਉਂਦੀ ਆ, ਤੇ ਉਹ ਹੁਣ ਬਹੁਤ ਸਾਰੀਆਂ ਜਿਹੜੀਆਂ ਕਾਰਪੋਰੇਟ ਕੰਪਨੀਆਂ ਉਹਦੇ ਅਗੇਂਸਟ ਹੋ ਗਈਆਂ ਆ। ਪਿਛਲੇ ਦਿਨਾਂ ਦੇ ਵਿੱਚ 3 ਦਿਨ ਪਹਿਲਾਂ ਹੀ ਉਹ ਇੱਕ ਬਿੱਲ ਲੈ ਕੇ ਆਈ ਸੀ ਵੀ ਜਿਹੜੇ ਵੀ ਕਿਸੇ ਬੰਦੇ ਨੂੰ ਵਿਕਟ ਕੀਤਾ ਜਾਂਦਾ ਆ ਉਹਨਾਂ ਨੂੰ ਅਸੀਂ ਜਿਹੜਾ ਲਾਇਰ ਆ ਉਹ ਪ੍ਰੋਵਾਈਡ ਕਰਾਂਗੇ, ਵੀ ਜਿਹੜਾ ਬੰਦਾ ਮਕਾਨ ਮਾਲਕ ਆ ਉਹਦਾ ਕੋਈ ਸਹਾਇਤਾ ਨਹੀਂ ਹੈਗੀ।
ਸੋ ਉਹਦੇ ਸੰਬੰਧ ਦੇ ਵਿੱਚ ਹੁਣ ਇਹ ਕੇਸ ਜਿਹੜਾ ਸੀ ਉਹਨੂੰ ਰੀਕਾਲ ਦੀ ਐਫਰਟ ਚੱਲ ਰਹੀ ਆ। ਰੀਕਾਲ ਦੇ ਸੰਬੰਧ ਦੇ ਵਿੱਚ ਇਹ ਕੇਸ ਜਿਹੜਾ ਵਾਸ਼ਿੰਗਟਨ ਸਟੇਟ ਦੀ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਤੇ ਉਹਨਾਂ ਨੇ ਜਿਹੜੀ ਆ ਅੱਜ ਗ੍ਰੀਨ ਲਾਈਟ ਦੇ ਦਿੱਤੀ ਆ ਵੀ ਇਸ ਨੂੰ ਰੀਕਾਲ ਕੀਤਾ ਜਾ ਸਕਦਾ ਆ। ਹੁਣ ਵਾਸ਼ਿੰਗਟਨ ਸਟੇਟ ਦੇ ਉੱਥੇ ਜਿਹੜੇ ਆ ਲੋਕ ਜਿਹੜੇ ਵਸਿੰਦੇ ਆ ਉਹਨਾਂ ਦੇ ਕੋਲ 180 ਦਿਨ ਹੈਗੇ ਆ, ਉਹਨਾਂ ਨੂੰ 10,000 ਸਿਗਨੇਚਰ ਜਿਹੜੇ ਇਕੱਠੇ ਕਰਨੇ ਪੈਣੇ ਆ, ਉਸ ਤੋਂ ਬਾਅਦ ਜਿਹੜਾ ਉਸ ਨੂੰ ਰੀਕਾਲ ਕੀਤਾ ਜਾ ਸਕਦਾ ਤੇ ਉੱਥੇ ਇਲੈਕਸ਼ਨ ਹੋ ਸਕਦੀ ਹੈ। ਜੀ, ਇੱਕ ਸਾਡੇ ਜਿਹੜੇ ਆ ਸੂਬੇ ਦੇ ਵਿੱਚ ਇੱਥੇ ਦੇ ਗਵਰਨਰ ਦੀ ਜਿਹੜੀ ਰੀਕਾਲ ਆ ਉਹ ਤਕਰੀਬਨ ਹੁਣ ਤੈਅ ਹੀ ਆ ਵੀ ਉਹ ਇਲੈਕਸ਼ਨ ਜਿਹੜੀ ਆਪਾਂ ਨੂੰ ਨਵੰਬਰ ਦੇ ਵਿੱਚ ਆ ਉਹ ਆਪਣੇ ਸਿਰ ਦੇ ਉੱਤੇ ਆ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਹੁਣੇ ਆਪਾਂ ਜਿੱਦਾਂ ਦੱਸਿਆ US ਕੈਪੀਟਲ ਪੁਲਿਸ ਦਾ ਇੱਕ ਕਹਿ ਲਓ ਵੀ ਕੰਮ ਕਰਨ ਵਾਲਾ ਸੀਗਾ ਕਰਮਚਾਰੀ, ਉਸ ਦੀ ਹੱਤਿਆ ਹੀ ਇੱਕ ਹਿਸਾਬ ਦੇ ਨਾਲ ਕਰ ਦਿੱਤੀ ਗਈ ਹੈ, ਉਸ ਦੀ ਮੌਤ ਹੋਈ ਸੀ। ਉਸ ਮਾਮਲੇ ਦੇ ਵਿੱਚ ਜਿਹੜੇ ਮੁਲਕ ਦੇ ਵਿੱਚ ਸਾਰੇ ਹੀ ਜਿਹੜੇ ਫਲੈਗਸ ਆ ਉਹਨਾਂ ਨੂੰ ਹਾਫ ਸਟਾਫ ਦੇ ਉੱਤੇ ਜਿਹੜਾ ਆ ਉਹ ਫਹਿਰਾਉਣ ਦਾ ਆਦੇਸ਼ ਜਿਹੜਾ ਆ ਉਹ ਦਿੱਤਾ ਗਿਆ ਆ। ਇਹ ਹਾਊਸ ਦੀ ਸਪੀਕਰ ਨੈਂਸੀ ਪਲੋਸੀ ਆ, ਉਹਨਾਂ ਨੇ ਜਿਹੜਾ ਉਹ ਆਖਿਆ ਹੈਗਾ। ਸੋ ਇਹ ਲੇਟੈਸਟ ਉਸ ਦੇ ਬਾਬਤ ਅਪਡੇਟ ਆਪਣੇ ਕੋਲ ਆ ਰਹੀ ਹੈਗੀ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੋਂ ਆਪਾਂ ਤੁਹਾਨੂੰ ਖਬਰਾਂ ਅੱਜ ਪੇਸ਼ ਕਰ ਰਹੇ ਹਾਂ। ਫ੍ਰਿਜ਼ਨੋ ਦੀ ਜਿਹੜੀ ਫਾਇਰ ਡਿਪਾਰਟਮੈਂਟ ਆ ਉਹ 45 ਤੋਂ ਵੱਧ ਜਿਹੜੇ ਫਾਇਰ ਫਾਈਟਰਸ ਆ ਉਹ ਹਾਇਰ ਕਰਨ ਜਾ ਰਹੀ ਆ ਅਪ੍ਰੈਲ 8 ਤੱਕ। ਸੋ ਆਪਣੇ ਪੰਜਾਬੀ ਮੂਲ ਦੇ ਵੀ ਜੇ ਕੋਈ ਬੱਚੇ ਹੈਗੇ ਆ ਉਹਨਾਂ ਨੇ ਜੁਆਇਨ ਕਰਨਾ ਫਾਇਰ ਡਿਪਾਰਟਮੈਂਟ ਨੂੰ, ਫਾਇਰ ਫਾਈਟਰਸ, ਤੇ ਉਹ ਅਪਲਾਈ ਕਰ ਸਕਦੇ ਆ। ਪਰ ਫ੍ਰਿਜ਼ਨੋ ਦੇ ਵਿੱਚ ਕਹਿੰਦੇ ਜਨਵਰੀ 1 ਤੋਂ ਲੈ ਕੇ ਅੱਜ ਤੱਕ 1699 ਅੱਗਾਂ ਆਲਰੇਡੀ ਲੱਗ ਚੁੱਕੀਆਂ ਆ ਕਈ ਘਰਾਂ ਨੂੰ, ਪ੍ਰਾਪਰਟੀਆਂ ਨੂੰ। ਸੋ ਕਹਿੰਦੇ ਵੀ ਪਿਛਲੇ ਸਾਲ ਦੇ ਮੁਕਾਬਲੇ 621 ਜ਼ਿਆਦਾ ਅੱਗ ਜਿਹੜੀ ਆ ਅੱਗਾਂ ਲੱਗੀਆਂ ਹੈਗੀਆਂ ਆ। ਆਉਣ ਵਾਲੇ 1 ਸਾਲ ਤੱਕ 90 ਦੇ ਕਰੀਬ ਜਿਹੜੇ ਫਾਇਰ ਫਾਈਟਰਸ ਆ ਉਹ ਰਿਟਾਇਰ ਹੋਣ ਜਾ ਰਹੇ ਆ। ਸੋ ਇਸ ਕਰਕੇ ਜਿਹੜੀ ਹਾਇਰਿੰਗ ਆ ਇਹ ਇੱਥੇ ਦੀ ਫਾਇਰ ਡਿਪਾਰਟਮੈਂਟ ਆ ਉਹਨਾਂ ਨੇ ਕਰਨੀ ਹੈਗੀ ਆ। ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ। ਬੇ ਏਰੀਏ ਦੇ ਵਿੱਚ ਜਿਹੜੀ ਕਾਸਕੋ ਆ ਉੱਥੇ ਹੁਣ ਜੌਨਸਨ ਐਂਡ ਜੌਨਸਨ ਦੀਆਂ ਕੋਵਿਡ ਵੈਕਸੀਨਸ ਦੀਆਂ ਅਪੁਆਇੰਟਮੈਂਟਸ ਆ ਉਹ ਬਣਨੀਆਂ ਜਿਹੜੀਆਂ ਕਹਿੰਦੇ ਸ਼ੁਰੂ ਕਰ ਰਹੇ ਹੈਗੇ ਆ। ਸੋ ਜੇ ਦੇਖਿਆ ਜਾਵੇ ਪੂਰੇ ਆਪਣੇ ਸੂਬੇ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਵੈਕਸੀਨ ਲਵਾਉਣ ਦੇ ਲਈ ਕਿੱਲਤ ਜਿਹੜੀ ਆ ਇਹ ਕਹਿ ਲਓ ਵੀ ਭਾਰੀ ਵਸੋਂ ਵਾਲੇ ਜਿਹੜੇ ਇਲਾਕੇ ਆ ਜਿੱਦਾਂ ਬੇ ਏਰੀਆ ਆ ਉਹਨਾਂ ਥਾਵਾਂ ਦੇ ਉੱਤੇ ਜਿਹੜੀ ਉਹ ਜ਼ਿਆਦਾ ਆ ਰਹੀ ਹੈਗੀ ਆ। ਲੋਕ ਉਰਾਂ ਪਰਾਂ ਜਾ ਕੇ ਜਿਹੜੀਆਂ ਵੈਕਸੀਨਸ ਆ ਉਹ ਲਵਾ ਰਹੇ ਹੈਗੇ ਆ। ਪਰ ਚਲੋ ਜਿੱਥੇ ਵੀ ਮੌਕਾ ਮਿਲਦਾ ਆ ਉੱਥੇ ਜੇ ਕੋਈ ਜਾਣ ਦੀ ਜੇ ਕਿਸੇ ਕੋਲ ਪ੍ਰਬੰਧ ਹੈਗਾ ਆ, ਜੇ ਕਿਤੇ ਹੋਰ ਅਵੇਲੇਬਲ ਆ ਤੇ ਉਹ ਲਵਾ ਸਕਦੇ ਨੇ। ਇਹ ਜਿੱਦਾਂ ਆਪਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆ ਵੀ ਬਹੁਤ ਸਾਰੇ ਜਿਹੜੇ ਲੋਕ ਆ ਜਿਹੜੇ ਜਾਣਾ ਚਾਹੁੰਦੇ ਨੇ ਪੰਜਾਬ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨਸ ਨੂੰ ਲੈ ਕੇ, ਵੈਕਸੀਨ ਜੇ ਲੱਗੀਆਂ ਹੋਣਗੀਆਂ ਤਾਂ ਉਹਨਾਂ ਦੇ ਲਈ ਜਿਹੜਾ ਉਹ ਬੈਟਰ ਰਹੇਗਾ, ਕਿਉਂਕਿ ਕੱਲ੍ਹ ਨੂੰ ਜਦੋਂ ਤੁਸੀਂ ਮੁੜ ਕੇ ਵਾਪਸ ਅਮਰੀਕਾ ਦੇ ਵਿੱਚ ਪੈਰ ਧਰਨਾ ਆ ਤੇ ਇੱਥੇ ਇਹਨਾਂ ਨੇ ਪੁੱਛਣਾ ਆ ਵੀ ਤੁਹਾਡੇ ਕਿੱਦਾਂ ਆ, ਕਿਵੇਂ ਆ। ਜੇ ਤੁਸੀਂ ਪਹਿਲਾਂ ਹੀ ਫੁੱਲੀ ਵੈਕਸੀਨੇਟ ਹੋ ਕੇ ਜਾਓਗੇ ਤਾਂ ਤੁਹਾਡੇ ਲਈ ਆਉਣ ਜਾਣ ਦਾ ਜਿਹੜਾ ਕੰਮ ਆ ਉਹ ਸੌਖਾ ਹੋ ਜਾਵੇਗਾ। ਬਿਲਕੁਲ, ਆਪਾਂ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਦੀ ਗੱਲਬਾਤ ਕਰਦੇ ਸੀ ਤੇ ਉਹ ਅੱਜ ਜਿਹੜੇ ਆ ਬੇਕਰਸਫੀਲਡ ਦੇ ਵਿੱਚ ਆਏ, ਕਿਉਂਕਿ ਜਦੋਂ ਤੋਂ ਰੀਕਾਲ ਦਾ ਹੋਇਆ ਹੁਣ ਉਹਨਾਂ ਨੇ ਬਾਹਰ ਘੁੰਮਣਾ ਫਿਰਨਾ ਕਾਫੀ ਸ਼ੁਰੂ ਕੀਤਾ ਆ। ਸੋ ਬੇਕਰਸਫੀਲਡ ਦੇ ਵਿੱਚ ਵੈਕਸੀਨੇਸ਼ਨ ਸਾਈਟ ਜਿਹੜਾ ਸੀਗਾ ਲੋਕਲ, ਉੱਥੇ ਉਹ ਅੱਜ ਪਹੁੰਚੇ ਤੇ ਉਹਦਾ ਮੇਨ ਕਾਰਨ ਇਹੀ ਆ ਵੀ ਸਾਰਿਆਂ ਨੂੰ ਕਹਿ ਰਿਹਾ ਵੀ ਹਰ ਇੱਕ ਬੰਦਾ ਜਿਹੜਾ ਉਹ ਟੀਕਾ ਲਵਾਵੇ। ਕੈਲੀਫੋਰਨੀਆ ਦੇ ਵਿੱਚ 50 ਸਾਲ ਤੋਂ ਉੱਪਰ ਜੇ ਤੁਸੀਂ ਹੁਣ ਹੈਗੇ ਆ ਤਾਂ ਤੁਸੀਂ ਵੈਕਸੀਨ ਲਵਾ ਸਕਦੇ ਆ ਤੇ ਅਪ੍ਰੈਲ 15 ਤੋਂ ਬਾਅਦ ਜਿਹੜੇ 16 ਸਾਲ ਤੋਂ ਉੱਪਰ ਹੋਊਗੇ ਉਹ ਵੈਕਸੀਨ ਲਵਾ ਸਕਦੇ ਆ। ਜੀ, ਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਸਮਾਪਤ ਆ। ਜਾਣ ਤੋਂ ਪਹਿਲਾਂ ਜੇ ਤੁਹਾਨੂੰ ਜਿਹੜਾ ਆਪਾਂ ਸਟਾਕ ਮਾਰਕੀਟਸ ਦਾ ਵੀ ਜੇ ਹਾਲ ਦੱਸਦੇ ਜਾਈਏ, ਅੱਜ ਇਨਫੈਕਟ ਜਿਹੜੀ ਸਟਾਕ ਮਾਰਕੀਟ ਆ ਗੁੱਡ ਫਰਾਈਡੇ ਦੇ ਕਰਕੇ ਜਿਹੜੀ ਆ ਉਹ ਬੰਦ ਜਿਹੜੀ ਹੋ ਰਹੀ ਆ। ਸੋ ਸੇਮ ਉਹੀ ਨੰਬਰਾਂ ਦੇ ਉੱਤੇ ਜਿਹੜਾ ਉਹ ਬੰਦ ਰਿਹਾ। ਸੋਨੇ ਦੀ ਕੀਮਤ $1732 ਜਿਹੜੀ ਆ ਪ੍ਰਤੀ ਆਉਂਸ ਜਿਹੜੀ ਉੱਦਾਂ ਰਹੀ ਆ ਤੇ 10 ਈਅਰ ਯੀਲਡ 1.73% ਦੇ ਉੱਤੇ ਹੀ ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 73 ਰੁਪਏ ਤੇ 38 ਪੈਸੇ ਦੇ ਬਰਾਬਰ ਰਹੀ ਆ। ਇਸ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਹੁਣ ਪ੍ਰੋਗਰਾਮ ਸਮਾਪਤ ਹੁੰਦਾ ਆ। ਮੇਰੇ ਕੱਲ੍ਹ ਨੂੰ ਜ਼ਰੂਰ ਆਪਾਂ ਜਿਹੜਾ ਜੇ ਤਿਰਕੀਆਣਾ ਉਹਨਾਂ ਦਾ ਇਮੀਗ੍ਰੇਸ਼ਨ ਦਾ ਬਹੁਤ ਹੀ ਉਹ ਲਾਹੇਵੰਦ ਉਹਨਾਂ ਦਾ ਸ਼ੋਅ ਹੁੰਦਾ ਹੈਗਾ ਆ। ਇਮੀਗ੍ਰੇਸ਼ਨ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਹੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਸਹੁੰ ਚੁੱਕੀ ਆ, ਬਹੁਤ ਕੁਛ ਜਿਹੜੀਆਂ ਚੇਂਜਸ ਆਈਆਂ ਆ।
ਆਪਣੇ ਪੰਜਾਬੀ ਰੇਡੀਓ ਯੂਐਸ ਦੇ ਸਟੂਡੀਓ 'ਚ ਬਹੁਤ ਜਿਹੜੇ ਆਪਣੇ ਸਰੋਤੇ ਆ ਉਹ ਕਾਲਾਂ ਕਰਕੇ ਬਾਰ-ਬਾਰ ਪੁੱਛਦੇ ਰਹਿੰਦੇ ਆ। ਸੋ ਉਹ ਸ਼ੋਅ ਜ਼ਰੂਰ ਬੜੇ ਧਿਆਨ ਨਾਲ ਸੁਣਿਆ ਕਰੋ। ਉਹਦੇ ਵਿੱਚ ਕੀ ਚੇਂਜਸ ਆਈਆਂ ਉਹ ਬੜੀ ਡਿਟੇਲ ਦੇ ਵਿੱਚ ਉਹ ਡਿਸਕਸ ਕਰਦੇ ਆ, ਅਤੇ ਤੁਸੀਂ ਉਹਨਾਂ ਦੇ ਸ਼ੋਅ ਦੇ ਦੌਰਾਨ ਕਾਲ ਕਰਕੇ ਜੇ ਕੁਐਸਚਨ ਆ ਉਹਦਾ ਆਨਸਰ ਵੀ ਲੈ ਸਕਦੇ ਹੋ ਜੀ। ਤੇ ਨਾਲ ਹੀ ਦੱਸ ਜੀ, ਕੱਲ ਨੂੰ ਸੂਫੀ ਸਨੇਹ ਪ੍ਰੋਗਰਾਮ ਮਸੂਦ ਮੱਲੀ ਹੁਣਾਂ ਦੇ ਨਾਲ ਜਿਹੜਾ ਜੀ ਰਾਤ ਨੂੰ 9 ਵਜੇ ਜਿਹੜਾ ਹੈ ਉਹ ਪ੍ਰਸਾਰਿਤ ਹੋਵੇਗਾ। ਤੇ ਨਾਲ ਹੀ ਇਹ ਆਪਣੇ ਸਰੋਤਿਆਂ ਨੂੰ ਜਿਹੜਾ ਉਹ ਦੱਸਦੇ ਜਾਈਏ ਵੀ ਜਿਹੜਾ ਐਤਵਾਰ ਨੂੰ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ ਆ, ਜਿਸ ਦਾ ਰਿਪੀਟ ਮੁੜ ਪ੍ਰਸਾਰਣ ਰਿਪੀਟ ਬ੍ਰੌਡਕਾਸਟ ਉਹ ਐਤਵਾਰ ਰਾਤ ਨੂੰ 9 ਵਜੇ ਕੀਤਾ ਜਾਂਦਾ ਸੀ। ਹੁਣ ਉਹ 9 ਵਜੇ ਦੀ ਥਾਂ ਦੇ ਉੱਤੇ ਉਸ ਦਾ ਸਮਾਂ ਤਬਦੀਲ ਕਰਕੇ ਜਿਹੜਾ ਉਹ 4 ਵਜੇ ਕਰ ਦਿੱਤਾ ਗਿਆ ਹੈ। ਈਸਟ ਕੋਸਟ ਤੋਂ ਬਹੁਤ ਸਾਰੀਆਂ ਸਾਨੂੰ ਕਾਲਸ ਆਈਆਂ ਵੀ ਸਾਡੇ ਲਈ ਇਹ ਟੂ ਲੇਟ ਜਿਹੜਾ ਹੋ ਜਾਂਦਾ ਆ। ਸੋ ਉਹਨਾਂ ਸਾਰਿਆਂ ਦੀ ਜਿਹੜੀ ਆ ਪੁਰਜੋਰ ਮੰਗ ਦੇ ਉੱਤੇ ਆਪਾਂ ਸਮੇਂ ਨੂੰ ਜਿਹੜਾ ਉਹ ਚੇਂਜ ਕਰ ਰਹੇ ਹਾਂ। ਸੋ ਐਤਵਾਰ ਨੂੰ ਸ਼ਾਮ ਨੂੰ 4 ਤੋਂ ਜਿਹੜਾ ਆ ਜੀ 6 ਵਜੇ ਤੱਕ ਜਿਹੜਾ ਉਸ ਦੇ ਦਰਮਿਆਨ ਜਿਹੜਾ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ, ਜਿਸ 'ਚ ਮੰਗਲਵਾਰ ਅਤੇ ਵੀਰਵਾਰ ਦੋਨਾਂ ਹੀ ਪ੍ਰੋਗਰਾਮਾਂ ਦਾ ਇਕੱਠਾ ਜਿਹੜਾ ਮੁੜ ਪ੍ਰਸਾਰਣ ਰਿਪੀਟ ਬ੍ਰੌਡਕਾਸਟ ਜਿਹੜਾ ਉਹ ਪੇਸ਼ ਕੀਤਾ ਜਾਇਆ ਕਰੇਗਾ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।